ਮੇਰਾ ਨਾਂ ਜੀ ਬਚਨ ਲਾਲ ਹੈ। ਦੇਸ਼ ਵਿਦੇਸ਼ ਜਿੱਥੇ ਵੀ ਵੱਸਦੇ ਨੇ ਹਾਂਜੀ ਉਹ ਕੁਝ ਵੇਖਣਾ ਚਾਹੁੰਦੇ ਕਿ ਯਾਰ ਸਾਡੇ ਪਾਕਿਸਤਾਨ ਦੇ ਵਿੱਚ ਸਾਡੇ ਧਰਮ ਦੇ ਲੋਕੀ ਨੇ, ਹਿੰਦੂ ਨੇ ਹਾਂਜੀ ਜਾਂ ਸਿੱਖ ਨੇ, ਹਾਂਜੀ ਉਹ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਦੇ ਪਏ ਨੇ, ਉਹ ਕਿਵੇਂ ਰਹਿੰਦੇ ਨੇ, ਹੂੰ, ਉਹ ਕਲਚਰ ਉਹਨਾਂ ਦਾ ਕਿਵੇਂ ਆਪਣਾ ਰਹਿਣ ਸਹਿਣ ਹੈ, ਹੂੰ। ਤੇ ਉਹਨਾਂ ਨੂੰ ਵਿਖਾਉਣ ਵਾਸਤੇ ਤੁਹਾਡੇ ਨਾਲ ਥੋੜ੍ਹੀਆਂ ਗੱਲਾਂ ਕਰਨੀਆਂ। ਮਿਹਰਬਾਨੀ ਕੋਈ ਗੱਲ ਨਹੀਂ, ਕਰੋ ਤੁਸੀਂ। ਦੂਸਰੇ ਬੇਟੇ ਨੇ, ਇੱਕ ਦਾ ਨਾਮ ਮੋਤੀ ਲਾਲ ਹੈ, ਹੂੰ ਇੱਕ ਦਾ ਨਾਮ ਰਾਜ ਕੁਮਾਰ ਹੈ, ਹੂੰ ਇੱਕ ਦਾ ਨਾਮ ਜੀਤ ਕੁਮਾਰ ਹੈ। ਪੂਰਨ ਚੰਦ ਅੱਛਾ, ਇਸ ਵੇਲੇ ਉਹ ਤੇ ਮੁਸਲਮਾਨ ਹੋ ਗਿਆ। ਇਸ ਤਰ੍ਹਾਂ ਬੇਟਾ ਹੈ ਹਾਂ ਉਹ ਮੁਸਲਮਾਨ ਆਪਣੇ ਆਪ ਹੋਇਆ, ਕੀ ਮਸਲਾ ਕੀ ਬਣਿਆ ਥੋੜੀ। अस्सलाम वालेकुम जी, मैं तो अपना वीर मुहम्मद तनवीर, ते मेरे नाल अज नज़र जट साहब भी ने, ते बाकी है हिंदू धर्म के एक भाई हिंदू धर्म के मुसलमान साडे नाल जिहड़े हिंदुओं उन्हां दे दादे परदादे मुसलमान होए सी। ते चलो जी अज तुहानूं एक जिमीदार हिंदू नूं मिलवाउण लगे ने, भाई सुरजीत कुमार ते अपना इरफान चंद नूं तुसीं जाणदे हो ननकाना साहब तो। एक जिमीदार तुहानूं विखाउण लगे, ਉਹਨੇ पानी लाया बाबे ने ਜਿਹੜਾ हिंदू धर्म ਦਾ। आओ तुहानूं मिलवाने आ ਤੇ ਨਾਲੇ ਵਿਖਾਉਂਦੇ ਆ ਕਿ ਕਿਵੇਂ ਜਿਹੜੇ ਨੇ ਸਾਡੇ ਲਹਿੰਦੇ ਪੰਜਾਬ ਦੇ ਜਿਹੜੇ ਨੇ ਉਹ ਹਿੰਦੂ ਜਿਹੜੇ ਜ਼ਿਮੀਂਦਾਰ ਨੇ ਉਹ ਕਿਵੇਂ ਜ਼ਿਮੀਂਦਾਰਾ ਕਰਦੇ, ਕਿਵੇਂ ਆਪਣਾ ਕੰਮ ਕਾਰ ਕਰਦੇ। ਉਹ ਸਾਹਮਣੇ ਲਾਇਆ ਹੋਇਆ ਇੱਧਰ ਨੂੰ ਠੀਕ ਹੈ ਤੁਸੀਂ ਚਲੋ ਅੱਗੇ, ਮੈਂ ਤੁਹਾਨੂੰ ਵਿੱਚ ਲੈਣਾ ਨਾਲ। ਇਹ ਸਾਹਮਣੇ ਬਾਬਾ ਜੀ ਨੇ ਪਾਣੀ ਲਾਇਆ। ਕੀ ਨਾਂ ਇਹਦਾ ਭਾਈ? ਬਚਨ ਲਾਲ ਹੈ, ਬਚਨ ਲਾਲ ਬਚਨ ਲਾਲ। ਅਸੀਂ ਲੰਘ ਜਾਾਂਗੇ ਬਾਬਾ ਜੀ, ਅਸੀਂ ਵੀ ਜ਼ਿੰਮੇਦਾਰ ਹਾਂ, ਨਹੀਂ ਖੁੱਬਦੇ। ਲੋ ਜੀ ਬਾਬਾ ਜੀ ਬਚਨ ਲਾਲ ਹੈ ਉਹ ਸਾਹਮਣੇ ਜਿਹੜਾ ਹਿੰਦੂ ਧਰਮ ਦਾ। ਇਹਦੇ ਨਾਲ ਗੱਲਬਾਤ ਵੀ ਕਰਨੇ ਆ, ਇਹਨੂੰ ਪੁੱਛਣੇ ਕਿਵੇਂ ਹਾਲਾਤ ਗੁਜ਼ਰਦੇ ਪਏ ਨੇ, ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰਦੇ ਪਏ ਤੇ ਕਿੱਥੋਂ ਦੇ ਰਹਿਣ ਵਾਲੇ ਨੇ, ਵੱਡੇ ਜਿਹੜੇ ਨੇ ਉਹ ਕਿੱਧਰ ਦੇ ਨੇ, ਜਦੋਂ 47 ਦੀ ਵੰਡ ਹੋਈ ਸੀ ਇਹ ਕਿੱਥੇ ਰਹਿੰਦੇ ਹਨ ਤੇ ਕਿਵੇਂ ਇੱਧਰ ਰਹਿ ਗਏ। ਬਾਬਿਆਂ ਨੂੰ ਲਾਓ ਜੀ ਮੈਕ। ਇੱਕ ਮਿੰਟ ਮੈਂ ਲਾ ਲੈਣਾ। ਆ ਜਾਓ ਜੀ। ਭਾਈ ਤੁਹਾਡਾ ਨਾਂ ਕੀ? ਤੁਸੀਂ ਤਾਂ ਨਾ ਬੋਲੇ। ਮੁਹੰਮਦ ਇੰਤਜ਼ਾਰ। ਹਾਂਜੀ। ਅੱਛਾ ਅੱਛਾ। ਮੇਰਾ ਨਾਮ ਵੀ ਪੁੱਛ ਲੈ ਯਾਰ। ਤੈਨੂੰ ਤਾਂ ਸਾਰੇ ਜਾਣਦੇ ਨੇ ਭਾਈ, ਇਹਨੂੰ ਤੁਸੀਂ ਉਂਝ ਹੀ ਜਾਣਦੇ ਹੋ। ਨਜ਼ਰ ਜੱਟ ਸਾਹਿਬ ਹੈ ਤੇ ਇਰਫਾਨ ਭਾਈ ਤੇ ਭਾਈ ਸੁਰਜੀਤ ਸਾਹਿਬ ਜਿਹੜੇ, ਤੇ ਇਹ ਬਾਬਾ ਜੀ। ਬਾਬਾ ਜੀ ਹਾਂਜੀ ਖੜੋ ਜੀ, 053 ਨਹੀਂ ਬਸ ਖਲੋ ਤੇ ਤੁਹਾਡੇ ਨਾਲ ਥੋੜੀ ਗੱਲ ਕਰਨੀ। ਤੁਸੀਂ ਪਾਣੀ ਲੈ ਕਰੋ। ਲਓ ਜੀ ਬਾਬਾ ਜੀ। ਬਾਬਾ ਜੀ ਆਪਣਾ ਤਾਰਫ ਕਰਾਇਆ, ਤੁਹਾਡਾ ਨਾਂ ਕੀ ਹੈ? ਮੇਰਾ ਨਾਂ ਜੀ ਬਚਨ ਲਾਲ ਹੈ। ਬਚਨ ਲਾਲ। ਹਾਂਜੀ ਭਾਈ ਇਸ ਪਾਸੇ ਹੋ ਗੱਲ ਸਾਰਿਆਂ ਨੂੰ ਆਉਂਦੇ ਵਿੱਚ ਕੋਈ ਨਹੀਂ ਆਉਂਦੇ ਸਾਰਿਆਂ ਨੂੰ ਆਉਂਦੇ। ਤੁਸੀਂ ਉਹ ਜ਼ਰਾ ਇਧਰ ਬਾਬਾ ਜੀ ਤੁਹਾਡਾ ਨਾਮ ਬਚਨ ਲਾਲ ਹੈ? ਬਚਨ ਤੁਹਾਡੇ ਲਾਲ ਪਿਤਾ ਦਾ ਨਾਂ ਕੀ ਹੈ? ਚੰਨਾ ਰਾਮ। ਚੰਨਾ ਰਾਮ। ਹਾਂਜੀ ਤੇ ਦਾਦਾ ਜੀ? ਉਹਦਾ ਨਾਂ ਪੁੰਨੂ ਰਾਮ ਹੈ। ਉਹਨੂੰ ਰਾਮ। ਹਾਂਜੀ ਉਸ ਉੱਤੇ ਵੀ ਆਉਂਦਾ ਕਿਸੇ ਦਾ ਨਾਂ ਕਿ ਨਹੀਂ? ਇਹ ਉਸ ਤੋਂ ਉੱਤੇ ਨਹੀਂ ਹੁੰਦਾ। ਸਾਨੂੰ ਵੀ ਦਾਦੇ ਤੱਕ ਹੀ ਆਉਂਦਾ। ਸਾਨੂੰ ਤਾਂ ਕਈਆਂ ਨੂੰ ਨਾ ਬਹੁਤ ਦੂਰ ਤੱਕ ਲੱਕੜ ਦਾਦੇ ਦਾ ਉਹ ਕਿਸੇ ਨਾਲ ਕੰਮਦੇ। ਮੈਂ ਤਾਂ ਤੁਹਾਨੂੰ ਪੁੱਛਦਾ ਪਿਆ ਸੀ। ਹਾਂਜੀ ਅੱਛਾ ਬਾਬਾ ਜੀ ਤੁਹਾਡੇ ਨਾਲ ਥੋੜੀਆਂ ਗੱਲਾਂ ਕਰਨੀਆਂ। ਤੁਸੀਂ ਜ਼ਿਮੀਂਦਾਰ ਪਾਣੀ ਲਾਇਆ ਹੋਇਆ ਸੀ ਤੇ ਭਾਈ ਸੁਰਜੀਤ ਸਾਨੂੰ ਮਿਲਾਣ ਤੁਹਾਨੂੰ ਲਿਆ। ਤੁਹਾਡੇ ਜਿਹੜੇ ਉਧਰ ਲੈਂਦੇ ਪੰਜਾਬ ਆਪਣਾ ਚੜ੍ਹਦੇ ਪੰਜਾਬ ਇੰਡੀਆ ਵਿੱਚ ਜਿਹੜੇ ਹਿੰਦੂ ਧਰਮ ਦੇ ਨਾ ਤੁਹਾਡੇ ਹਾਂਜੀ ਉੱਥੇ ਹੋ ਗਏ ਜਾਂ ਦੇਸ਼ ਵਿਦੇਸ਼ ਜਿੱਥੇ ਵੀ ਵੱਸਦੇ ਨੇ ਹਾਂਜੀ ਉਹ ਕੁਝ ਵੇਖਣਾ ਚਾਹੁੰਦੇ ਕਿ ਯਾਰ ਸਾਡੇ ਪਾਕਿਸਤਾਨ ਦੇ ਵਿੱਚ ਸਾਡੇ ਧਰਮ ਦੇ ਲੋਕੀ ਨੇ, ਹਿੰਦੂ ਨੇ ਹਾਂਜੀ ਜਾਂ ਸਿੱਖ ਨੇ, ਹਾਂਜੀ ਉਹ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਦੇ ਪਏ ਨੇ, ਉਹ ਕਿਵੇਂ ਰਹਿੰਦੇ ਨੇ, ਹੂੰ, ਉਹ ਕਲਚਰ ਉਹਨਾਂ ਦਾ ਕਿਵੇਂ ਆਪਣਾ ਰਹਿਣ ਸਹਿਣ ਹੈ, ਹੂੰ। ਉਹਨਾਂ ਨੂੰ ਵਿਖਾਉਣ ਵਾਸਤੇ ਤੁਹਾਡੇ ਨਾਲ ਥੋੜ੍ਹੀਆਂ ਗੱਲਾਂ ਕਰਨੀਆਂ। ਮਿਹਰਬਾਨੀ ਕੋਈ ਤੁਹਾਡੀ। ਗੱਲ ਨਹੀਂ, ਕਰੋ ਤੁਸੀਂ। ਤੇ ਪਾਣੀ ਤੁਸੀਂ ਲਾਏ ਤੁਹਾਨੂੰ ਵੇਖ ਕੇ ਜਿਹੜਾ ਤੁਹਾਨੂੰ ਕਹੇ ਸੀ। ਹੂੰ। ਤੇ ਆਪਣੀ ਕਾਸਟ ਕਿਹੜੀ, ਯਾਨੀ ਤੁਹਾਡੀ ਜ਼ਾਤ ਕਿਹੜੀ ਬਾਬਾ ਜੀ? ਸਾਡੀ ਜਾਤ ਆ ਬਜਾਰੇ। ਬਜਾਲੇ। ਬਜਾਰੇ। ਅੱਛਾ ਅੱਛਾ। ਤੇ ਆਪਣੀ ਰਿਹਾਇਸ਼ ਕਿੱਥੇ ਆ? ਆ ਸਾਹਮਣੇ ਪਿੱਛੇ? ਆਹ ਇੱਥੇ ਸੜਕ ਦੇ ਉੱਤੇ ਅੱਛਾ ਅੱਛਾ। ਤੇ ਪਾਣੀ ਕਿਹਨੂੰ ਲਾਇਆ ਜੀ ਹੁਣ? ਕਣਕ ਨੂੰ। ਕਣਕ ਨੂੰ? ਹਾਂਜੀ। ਤੇ ਮੁੰਡੇ ਛੁੰਡੇ ਕੋਣੀ ਉਹਨੂੰ ਕਿਸੇ ਕਣ ਲਾ ਕੇ ਡੇਕੇ ਆਪਣੀ ਸੱਟ ਲਵਾਉਂਦੇ ਹੋ ਕਿਤੇ? ਮੁੰਡੇ ਇਸ ਕੰਮ ਦੇ ਲਾਗੇ ਹੀ ਨਹੀਂ ਆਉਂਦੇ। ਸ਼ਕੀਨ ਨੇ? ਹਾਂ। ਕਿਉਂ ਨਹੀਂ ਹੁੰਦੇ? ਪੜ੍ਹਦੇ ਪੁੜਦੇ ਨਹੀਂ ਆ? ਨਹੀਂ ਪੜ੍ਹਦੇ ਨਹੀਂ, ਉਹ ਬਾਹਰ ਹੀ ਕੰਮ ਕਰਦੇ ਨੇ। ਇੱਥੇ ਸਿਆਲਕੋਟ ਮਿਹਨਤ ਮਜ਼ਦੂਰੀ ਕਰਦੇ ਨੇ। ਅੱਛਾ। ਤੇ ਕਿੰਨੇ ਬੱਚੇ ਜੇ? 4 ਬੱਚੇ ਨੇ। ਉਹਨਾਂ ਦਾ ਨਾਂ ਕੀ ਬਾਬਾ ਜੀ? ਇੱਕ ਦਾ ਨਾਂ ਇਹ ਪੂਰਨ ਚੰਦ। ਅੱਛਾ। ਇਸ ਵੇਲੇ ਉਹ ਤੇ ਮੁਸਲਮਾਨ ਹੋ ਗਿਆ। ਇਸ ਤਰ੍ਹਾਂ ਬੇਟਾ ਹੈ ਹਾਂ। ਉਹ ਮੁਸਲਮਾਨ ਆਪਣੇ ਆਪ ਹੋਇਆ, ਕੀ ਮਸਲਾ ਕੀ ਬਣਿਆ ਥੋੜੀ? ਆਪਣੇ ਆਪ ਹੀ ਹੋ ਗਿਆ ਸੀ, ਕਿਤੇ ਬਾਹਰ ਮੁੰਡਿਆਂ ਦੇ ਵਿੱਚ ਰਲਿਆ। ਅੱਛਾ ਅੱਛਾ। ਉਹਦਾ ਨਾਂ ਪੂਰਨ? ਉਹਦਾ ਨਾਂ ਅਸਾਂ ਤੇ ਪੂਰਨ ਰੱਖਿਆ ਹੈ, ਤੇ ਹੁਣ ਜਿਹੜੇ ਉਹਨਾਂ ਨੇ ਯੂਸਫ ਰੱਖਿਆ ਹੈ। ਉਹਦਾ ਨਾਮ ਮੁਹੰਮਦ ਯੂਸਫ ਗੁਰ। ਹਾਂ। ਤੇ ਦੂਸਰੇ ਬੇਟੇ ਜਿਹੜੇ ਨੇ ਉਹ? ਦੂਸਰੇ ਬੇਟੇ ਨੇ, ਇੱਕ ਦਾ ਨਾਂ ਮੋਤੀ ਲਾਲ ਹੈ, ਹੂੰ ਇੱਕ ਦਾ ਨਾਂ ਰਾਜ ਕੁਮਾਰ ਹੈ, ਹੂੰ। ਇੱਕ ਦਾ ਨਾਂ ਜੀਤ ਕੁਮਾਰ ਹੈ। ਅੱਛਾ ਅੱਛਾ। ਕੀ ਕੰਮ ਕਰਦੇ ਬਾਬਾ ਜੀ? ਸਾਰੇ ਜਵਾਨ ਨੇ ਬੱਚੇ? ਸਾਰੇ ਛੋਟਾ ਵੀ? ਜਵਾਨ ਹੀ ਨੇ। ਅੱਛਾ। ਉਹ ਬੈਗ ਬਸਤੇ ਦਾ ਕੰਮ ਕਰਦੇ ਨੇ। ਸਿਲਾਈ ਦਾ? ਹਾਂ। ਯਾਨੀ ਫੈਕਟਰੀ ਕਿਤੇ ਕੰਮ ਕਰਦੇ? ਆ ਫੈਕਟਰੀ ਦਾ ਕੰਮ। ਅੱਛਾ। ਸਾਰੇ ਸ਼ਾਦੀ? ਸਾਰੇ ਗਏ? ਸਾਰੇ ਸ਼ਾਦੀ। ਤੇ ਜਿਹੜਾ ਮੁਸਲਮਾਨ ਹੋਇਆ ਉਹ ਵੀ ਸ਼ਾਦੀशुदा? ਉਹ ਵੀ ਸ਼ਾਦੀशुदा। ਉਹਦੀ ਘਰ ਵਾਲੀ? ਉਹ ਵੀ ਤੁਸੀਂ ਸਮਝ, ਉਹਦੀ ਘਰ ਵਾਲੀ ਜਿਹੜੀ ਉਹ ਵੀ ਮੁਸਲਮਾਨ? ਉਹ ਵੀ ਮੁਸਲਮਾਨ। ਇਹ ਵਿਆਹ ਤੋਂ ਪਹਿਲਾਂ ਮੁਸਲਮਾਨ ਹੋਇਆ ਕਿ ਬਾਅਦ ਚ? ਭਲਾ ਬਾਅਦ ਚ। ਬੱਚਿਆਂ ਸਮੇਤ, ਬੀਵੀ ਸਮੇਤ ਮੁਸਲਮਾਨ? ਹਾਂ। ਅੱਛਾ ਅੱਛਾ ਅੱਛਾ।
ਤੇ ਬਾਬਾ ਜੀ ਕੋਈ ਆਪਣੀ ਜ਼ਮੀਨ ਹੈ? ਜ਼ਮੀਨ ਜ਼ਮਾਨ ਤੇ ਸਾਡੀ ਕੋਈ ਨਹੀਂ, ਹੂੰ। ਇਹ ਹਿੱਸੇ ਤੇ ਵਾਹਨੇ ਆ। ਅੱਛਾ ਅੱਛਾ, ਹਿੱਸੇ ਤੇ ਵਾਰੇ ਤੁਸੀਂ? ਹਾਂ ਅੱਛਾ ਅੱਛਾ, ਹਿੱਸੇ ਤੇ ਮਤਲਬ ਕਰਦੇ ਹੋ ਕੰਮ। ਹਾਂਜੀ, ਤੇ ਕਿੰਨਾ ਹਿੱਸਾ ਤੁਹਾਨੂੰ ਮਿਲੇਗਾ, ਦੂਸਰਾ ਜਾਂ ਅੱਧਾ ਜਾਂ ਤੀਸਰਾ? ਨਹੀਂ ਅੱਧਾ ਮਿਲੇਗਾ। ਅੱਛਾ ਅੱਛਾ, ਉਹ ਬਾਬਾ ਜੀ ਸਾਰਾ ਇਹਨਾਂ ਦਾ ਹੋਏਗਾ ਉੱਤੇ, ਖਰਚ ਸਾਰਾ ਇਹਨਾਂ ਦਾ ਖਰਚਾ ਤੁਸੀਂ ਸਾਰਾ ਕਰਨਾ? ਹਾਂ, ਖਰਚਾ ਜਿਹੜਾ ਨਾ, ਖਰਚਾ ਖਾਦ ਖੂਦ ਹਾਂ ਹਾਂ, ਉਹ ਅੱਧੋ ਅੱਧ ਹੈ। ਅੱਛਾ ਅੱਛਾ, ਸਾਡਾ ਕੰਮ ਹੈ ਵਾਹੀ ਕਰਨੀ ਹਾਂ ਹਾਂ, ਤੇ ਬੀਜ ਪਾਣਾ। ਅੱਛਾ ਅੱਛਾ, ਪੈਲੀ ਇਹਦੀ ਮਾਲਕ ਦੀ। ਦੇਖਭਾਲ ਕਰਨੀ, ਇਹਨੂੰ ਜਿਹੜਾ ਪੱਕਣ ਤੱਕ ਲੈ ਕੇ ਜਾਣਾ। ਪੱਕਣ ਤੱਕ ਲੈ ਕੇ ਜਾਣਾ, ਅੱਛਾ ਅੱਛਾ, ਫਿਰ ਹਿੱਸਾ ਅੱਧੋ ਅੱਧ ਹੋਣਾ। ਵੀ ਜਿੰਨੀ ਫਿਰ ਨਿਕਲੇਗੀ ਫਿਰ ਉਹ ਅੱਧੀ ਅੱਧੀ। ਵਿੱਚੋਂ ਉਹਦੇ ਉੱਤੇ ਜਿਹੜੀ ਖਾਦ ਪਈ ਹੋਏਗੀ, ਦਵਾਈਆਂ ਪਈਆਂ ਹੋਣ, ਜਿਹੜਾ ਖਰਚਾ ਉੱਤੇ ਆਇਆ ਹਾਂ। ਉਹ ਕੱਢ ਕੇ ਫਿਰ ਬਕਾਇਆ ਜਿਹੜਾ ਅੱਧੋ ਨਹੀਂ ਅੱਧ। ਨਹੀਂ, ਉਹ ਹੈ ਅਸੀਂ ਮਾਲਕ ਤੇ ਉਹ ਅਸੀਂ ਕਰਦੇ ਹੀ ਹਿੱਸੇ ਨਾਲ, ਅੱਧਾ ਅੱਧਾ ਕਰਨੇ। ਅੱਛਾ ਅੱਛਾ, ਅੱਧੋ ਅੱਧ ਕਰ ਲੈਣਾ। ਹਾਂ ਪੈਸੇ ਪਾ ਕੇ ਹਾਂ ਹਾਂ ਹਾਂ, ਯਾਨੀ ਨਾਮ ਇਹਨਾਂ ਦਿੱਤਾ, ਬਾਅਦ ਚ ਕਰ ਲਾਂਗੇ ਬਾਅਦ। ਹਾਂ। ਉਹੀ ਮੇਰਾ ਖਾਲੂ ਹੀ ਮੇਰਾ ਹਾਂ ਹਾਂ ਖਾਲੂ ਜਿਹੜਾ ਅੱਗੇ ਜਿਹੜਾ ਇੰਟਰਵਿਊ ਕੀਤਾ ਉਹਦੀ ਪਹਿਲੀ ਹਾਂ ਹਾਂ। ਤੇ ਬਾਬਾ ਜੀ ਘਰ ਬਾਹਰ ਆਪਣਾ ਜਾਤੀ? ਹਾਂਜੀ ਬਿਲਕੁਲ ਆਪਣਾ। ਅੱਛਾ ਅੱਛਾ ਜ਼ਮੀਨ ਮੁੱਲ ਲਈ ਸੀ ਤੇ ਇੱਥੇ ਕੋਠੇ ਛੱਤੇ ਨਾ। ਅੱਛਾ, ਤੇ ਨਾਲ ਪੈਲੀਆਂ ਕਿੰਨਾਂ ਦੀ, ਮੁਸਲਮਾਨਾਂ ਦੀ ਕਿ ਇਹ ਵੀ ਹਿੰਦੂ? ਇਹ ਮੁਸਲਮਾਨਾਂ ਦੀ ਆ, ਹਾਂ ਹਾਂ, ਇਹ ਹਿੰਦੂ ਦੀ ਆ, ਅੱਛਾ ਅੱਛਾ, ਜਿਹਨੂੰ ਪਾਣੀ ਲੱਗਾ ਹੈ। ਅੱਛਾ ਅੱਛਾ। ਤੇ ਬਾਬਾ ਜੀ ਪਾਣੀ ਛਾਣੀ ਕਿਦਾਂ, ਆਪਣੀ ਮੋਟਰ ਨਹੀਂ, ਚਲਾਈ? ਕਿਸੇ ਦਾ ਹੀ ਮੋਟਰ ਆ ਹਿੱਸੇ ਤੇ, ਉਹਨੂੰ ਵੀ ਪੈਸੇ ਜਿਹੜੇ ਨੇ ਨਾ, ਪਾਣੀ ਦੇ ਘੰਟਾ ਚੱਲੇ 10 ਚੱਲੇ 2 ਦਿਹਾੜੀਆਂ ਚੱਲੇ, ਉਹਨੂੰ ਖਰਚਾ ਦੇਣਾ। ਤੇ ਬਾਬਾ ਜੀ ਗੁਜ਼ਰ ਬਸਰ ਹੋ ਰਿਹਾ ਫਿਰ ਸਹੀ? ਆਹੋ ਜੀ, ਅਸਲੇ ਤੇ ਮਾਲਕ ਦੀ ਬੜਾ ਮਿਹਰਬਾਨੀ ਆ। ਕੋਈ ਤੇ ਬੱਚੇ ਵੀ ਇੱਥੇ ਨਾਲ ਹੀ ਰਹਿੰਦੇ ਜਿਹੜੇ ਸ਼ਾਦੀ, ਬੱਚੇ ਨਾਲ ਹੀ ਨੇ, ਜਿਨ੍ਹਾਂ ਨੇ ਸ਼ਾਦੀ ਕੀਤੀ? ਜਿਨ੍ਹਾਂ ਦੀ ਸ਼ਾਦੀ ਕੀਤੀ ਆ ਉਹ ਹੀ ਨਾਲ ਨੇ। ਸਿਰਫ ਉਹ ਜਿਹੜਾ ਮੁਸਲਮਾਨ ਹੋਇਆ ਦਾ ਨਾ, ਉਹ ਵੱਖਰਾ। ਉਹ ਨਹੀਂ, ਉਹਦੀ ਰਾਸ਼ ਕਿੱਥੇ, ਮੈਂ ਪੁੱਛਦਾ? ਉਹਦੀ ਰਹਿਬ ਹੈ ਉੱਥੇ ਉਸ ਪਿੰਡ। ਅੱਛਾ, ਉੱਥੇ ਰਹਿਣਾ ਉੱਥੇ। ਹਾਂ, ਸਹੀ ਸਹੀ ਸਹੀ। ਤੇ ਬਾਬਾ ਜੀ ਤੁਸੀਂ ਪਾਣੀ ਆਪਣੇ ਕਹਿੰਦੇ ਪਏ ਹੋ ਕਿ ਨਹੀਂ ਆਇਆ ਜਿਹੜੀ ਮੋਟਰ, ਤੇ ਕਿਸੇ ਦਾ ਪਾਣੀ ਲਾਂਦੇ ਮਿਲ ਜਾਂਦਾ? ਕਿਸੇ ਦਾ ਪਾਣੀ ਮੁਸਲਮਾਨ ਕੋਲੋਂ, ਕਿਸੇ ਕੋਲ? ਆਹ ਮੁਸਲਮਾਨ ਕੋਲ ਅੱਛਾ ਅੱਛਾ ਅੱਛਾ, ਮੁੱਲ ਲੈ ਕੇ ਲਾਂਦੇ? ਮੁੱਲ ਲਾ ਕੇ ਲਾਉਂਦੇ ਅੱਛਾ ਅੱਛਾ, ਯਾਨੀ ਲੈਣ ਦੇਣ ਹੈਗਾ ਮੁਸਲਮਾਨਾਂ ਨਾਲ, ਹਾਂ, ਮਿਲ ਜਾਂਦੀ ਚੀਜ਼ਾਂ, ਮਿਲ ਵੀ ਬਿਲਕੁਲ। ਜਾਂਦੀਆਂ ਆਪਸ ਚ। ਕਰ ਲੈਨੇ ਆ, ਅਸੀਂ ਸਭ ਕੁਝ ਹੀ ਕਰ ਲੈਨੇ ਅੱਛਾ ਅੱਛਾ, ਆ। ਹਾਂ, ਸਹੀ। ਤੇ ਬਜ਼ੁਰਗੋ ਜਦੋਂ ਮਰਦੇ ਮੁਰਦੇ ਫਿਰ ਕੋਈ ਮੁਸ਼ਕਲ ਨਹੀਂ ਆਉਂਦੀ ਕਿ ਲੱਗੇ ਹੀ ਕਿਤੇ ਜਿੱਥੇ ਉਸ ਸੰਸਕਾਰ ਕਰਦੇ ਜਾਂ ਦਫਨ ਕਰਦੇ, ਜੋ ਵੀ ਤੁਸੀਂ ਆਪਣਾ ਕਰਦੇ? ਨਹੀਂ, ਸਾਡੇ ਨਾਲ ਕੋਈ ਮੁਸ਼ਕਲ ਨਹੀਂ ਆਉਂਦੀ। ਹਾਂ, ਲੱਗੇ ਤਾਂ ਕੀ ਕਿਤੇ? ਉਹ ਸਾਹਮਣੇ ਸਫੈਦੇ ਲੱਭਦੇ ਪਏ, ਅੱਛਾ ਅੱਛਾ, ਤੁਹਾਨੂੰ ਵੀ ਉੱਥੇ ਹੀ ਲੱਗਦਾ ਵੇ? ਉੱਥੋਂ ਹੀ ਲੱਗਦਾ। ਨਾਲ ਦੇ ਪਿੰਡ ਜਿਹਨੇ ਉਹ ਉੱਥੇ ਗਵਰਨਮੈਂਟ ਵੱਲੋਂ ਮਿਲੀ ਜਗ੍ਹਾ ਜਾਂ ਆਪਣੀ? ਨਹੀਂ, ਗਵਰਨਮੈਂਟ ਵੱਲੋਂ ਮਿਲੀ ਦੀ। ਗਵਰਨਮੈਂਟ ਵੱਲੋਂ ਮਿਲੀ ਹੋਈ? ਹਾਂ। ਅੱਛਾ ਅੱਛਾ, ਉੱਥੇ ਤੁਸੀਂ ਕਰਦੇ? ਹੂੰ। ਇਹ ਨਾਲ ਦੇ ਪਿੰਡ ਜਿੱਥੇ ਵੀ ਹਿੰਦੂ ਧਰਮ ਦੇ ਭਰਾ ਨਹੀਂ ਨਹੀਂ, ਸਿਰਫ ਸਾਡੇ ਹੀ। ਮਤਲਬ ਜਿੰਨੇ ਵੀ ਇੱਥੇ ਘਰ ਨੇ, ਮਤਲਬ ਸਾਰੇ ਉੱਥੇ ਲੈ ਕੇ ਆਪਣਾ ਆਹੋ। ਆਖਰੀ ਰਸਮਾਤ ਕਰ ਲੈਂਦੇ? ਉਹ ਹੈ ਸਾਡਾ ਹੀ ਸੀ, ਕਿਉਂਕਿ ਅਸੀਂ ਉਸ ਪਿੰਡ ਰਹਿੰਦੇ ਹਾਂ, ਰਹਿਬ ਅਸੀਂ ਵੀ ਰਹਿਬ ਰਹਿੰਦੇ ਹਾਂ। ਅੱਛਾ ਅੱਛਾ, ਉਹ ਇਸ ਕਰਕੇ ਸਾਡਾ ਉੱਥੇ ਆ। ਉੱਥੋਂ ਫਿਰ ਇੱਥੇ ਤੁਸੀਂ? ਸ਼ੁਰੂ ਹਾਂ। ਤੋਂ ਪੱਖਾਂ ਇਕੱਠਾ ਹੁੰਦਾ ਉਹਦੀ ਜਗ੍ਹਾ ਲਈ। ਅੱਛਾ ਅੱਛਾ ਤੇ ਇੱਥੋਂ ਫਿਰ ਸਾਨੂੰ ਹੁਣ ਉੱਥੇ ਲੈ ਕੇ ਜਾਣਾ ਪੈਂਦਾ। ਅੱਛਾ ਅੱਛਾ ਭਾਈ, ਬਜ਼ੁਰਗੋ ਜਦੋਂ ਵੰਡ ਹੋਈ ਸੀ 47 ਦੀ, ਹਾਂਜੀ, ਉਦੋਂ ਲੱਗ ਕੇ ਤੁਸੀਂ ਇੱਥੇ ਹੀ ਇਹ ਪਿੰਡ 'ਚ ਰਹਿੰਦੇ ਹੁੰਦੇ ਸੀ ਹਾਂ, ਆਪਣੇ ਵੱਡੇ? ਉਦੋਂ ਤੋਂ ਲੈ ਕੇ ਇਸੇ ਪਿੰਡ 'ਚ ਹੀ ਰਹਿੰਦੇ, ਵੱਡੇ ਸਾਡੇ ਇੱਥੇ ਹੀ ਰਹਿੰਦੇ ਹਨ। ਅੱਛਾ ਅੱਛਾ। ਤੇ ਜਦੋਂ ਵੰਡ ਹੋਈ ਸੀ ਹਾਂ 1947 ਦੀ, ਹਾਂ, ਪਾਰਟੀਸ਼ਨ ਹੋਈ, ਜਦੋਂ ਅਜਾੜੇ ਪਏ ਕਹ ਲੋ, ਹਾਂਜੀ। ਤੇ ਉਦੋਂ ਜਿਹੜੇ ਨੇ ਤੁਹਾਡੇ ਵੱਡੇ ਤੇ ਇੱਥੇ ਰਹਿ ਗਏ, ਤੂੰ ਆਪਣੇ ਰਿਸ਼ਤੇਦਾਰ ਫਿਰ ਇੰਡੀਆ ਵੀ ਚਲ ਗਏ ਸਕ ਨਹੀਂ? ਇੰਡੀਆ 'ਚ ਸਾਡੇ ਗਏ ਹਨ ਸਨ 71 ਦੇ ਵਿੱਚ, ਅੱਛਾ, ਬਾਅਦ ਚ ਗਏ ਨੇ? ਬਾਅਦ 'ਚ ਗਏ ਨੇ। ਕੌਣ ਗਏ, ਨਾਨਕਿਆਂ ਚ ਗਏ? ਨਾਨਕੇ ਸਾਡੇ ਗਏ ਨੇ, ਹਾਂ ਹਾਂ, ਫੁੱਫੀ ਸੀ, ਅੱਛਾ ਅੱਛਾ, ਮਾਮੇ ਸਨ, ਹੂੰ, ਉਹ ਗਏ ਨੇ ਇੰਡੀਆ ਦੇ ਵਿੱਚ। ਅੱਛਾ ਅੱਛਾ, ਉਹ ਚਲੇ ਗਏ। ਹਾਂ। ਤੁਸੀਂ ਇੱਥੇ? ਉਹ ਸਾਹਮਣੇ। ਸਹੀ ਸਹੀ। ਤੇ ਬਾਬਾ ਜੀ ਕੋਈ ਪਿੰਡ ਦੇ ਵਿੱਚ ਜਿਹੜੇ ਮੁਸਲਮਾਨ ਨੇ ਸਾਰੇ, ਇਹਨਾਂ ਨਾਲ ਵਰਤੋਂ ਵਰਤਾਓ ਕਿਵੇਂ ਦਾ ਤੁਹਾਡਾ, ਸਹੀ ਹੈ? ਪਿੰਡ ਦੇ ਵਿੱਚ ਜਿਹੜੇ ਮੁਸਲਮਾਨ ਨੇ, ਆਹ ਨਾਲ ਹੀ ਹੈ? ਆਹ ਨਾਲ ਹੀ ਹਾਂਜੀ। ਵਰਤੋਂ ਚਾਹੋ ਸਾਡਾ ਸਹੀ ਆ। ਹਾਂ। ਇਹੋ ਹੀ, ਕਿਉਂਕਿ ਨਾ ਕਿਸੇ ਨੂੰ ਕੋਈ ਚੰਗੀ ਗੱਲ ਆਖਣੀ ਹੈ ਤੇ ਨਾ ਕਿਸੇ ਕੋਲੋਂ ਮਾੜੀ ਖਵਾਣੀ। ਬਾਬਾ ਜੀ ਮੇਰਾ ਕਹਿਣ ਦਾ ਮਕਸਦ ਕਿ ਤੁਹਾਨੂੰ ਕੋਈ ਮੁਸਲਮਾਨ ਧੱਕਾ ਤੇ ਨਹੀਂ ਕਰਦਾ, ਕੋਈ ਤੰਗ ਨਹੀਂ ਕਰਦਾ ਨਹੀਂ, ਹੋਵੇ, ਕੋਈ ਨਹੀਂ ਕਰਦਾ, ਪਰੇਸ਼ਾਨੀ ਹੁੰਦੀ ਕੋਈ ਨਹੀਂ ਧੱਕਾ ਕਰਦਾ। ਜਿਵੇਂ ਮੁਸਲਮਾਨ ਆਪਸ ਵਿੱਚ ਜੀ ਤੁਹਾਡਾ ਰਹਿੰਦੇ, ਬਿਲਕੁਲ, ਕੋਈ ਨਹੀਂ, ਬਿਲਕੁਲ। ਆਪਣੇ ਕੰਮ ਨਾਲ ਕੰਮ। ਆਪਣੇ ਕੰਮ ਨਾਲ ਕੰਮ ਹੈ। ਅੱਛਾ ਅੱਛਾ, ਸਹੀ ਹੈ। ਤੇ ਬਾਬਾ ਜੀ ਆਪਣੇ ਜਿਹੜੇ ਤੁਹਾਡੇ ਤਿਉਹਾਰ ਆਉਂਦੇ ਨੇ, ਤਿਉਹਾਰ ਇਸਲਾਮ ਤੁਹਾਡੇ ਮਜ਼ਹਬ ਦੇ ਮੁਤਾਬਕ, ਜਿਵੇਂ ਹੋਲੀ ਦੀਵਾਲੀ ਵਗੈਰਾ, ਹਾਂ, ਉਹ ਆਪਣਾ ਇੱਥੇ ਸਾਰਾ ਕੁਝ ਕਰਦੇ? ਇੱਥੇ ਹੀ ਸਾਰਾ ਕੁਝ ਬਣਾਉਂਦੇ ਆ ਅਸੀਂ। ਹਾਂ ਹਾਂ, ਉਹਦੇ ਵਿੱਚ ਨਹੀਂ ਦਿੱਕਤ ਆਉਂਦੀ ਕੋਈ? ਨਹੀਂ, ਕੋਈ ਨਹੀਂ ਆਉਂਦੀ। ਹਾਂ ਹਾਂ। ਤੇ ਵੱਡਾ ਤਿਉਹਾਰ ਜਦੋਂ ਆਉਂਦਾ ਉੱਥੇ ਆਪਣਾ ਨਨਕਾਣਾ ਸਾਹਿਬ ਜਨਮ ਸਥਾਨ ਵੀ ਕਦੀ ਗਏ ਕਿ ਨਹੀਂ? ਨਨਕਾਣਾ ਸਾਹਿਬ ਅਸੀਂ ਜਾਂਦੇ ਹੁੰਦੇ ਸਾਂ, ਹਾਂ ਹਾਂ। ਪਹਿਲੇ ਮੈਂ ਗਿਆ ਕੋਈ 5-7 ਸਾਲ। ਅੱਛਾ ਅੱਛਾ, ਇੱਥੋਂ ਕਾਫੀ ਦੂਰ ਹੈ? ਦੂਰ ਹੋਏ ਜਦੋਂ, ਨੇੜੇ ਹੋਏ ਜਦੋਂ ਜਾਣਾ ਜੀ ਹੋਇਆ, ਹਾਂ। ਤੇ ਫਿਰ ਦੂਰ ਨੇੜਾ ਕੀ ਵੇਖਣਾ, ਫਿਰ ਤੁਰ ਜਾਣਾ। ਹੂੰ ਹੂੰ। ਤੇ ਹੁਣ ਅਸੀਂ ਉੱਥੇ ਨਹੀਂ ਜਾਂਦੇ, ਹੁਣ ਅਸੀਂ ਕਰਤਾਰਪੁਰ ਤੁਰ ਜਾਂਦੇ ਹਾਂ। ਅੱਛਾ ਅੱਛਾ, ਇੱਥੋਂ ਬੱਸ ਕਰਾਉਂਦੇ ਹਾਂ, ਬੱਸ ਕਰਾ ਕੇ ਤੇ ਵਿੱਚ ਸਾਰੇ ਜੀ ਪੈ ਕੇ ਤੁਰ ਜਾਂਦੇ ਹਾਂ।
ਸਾਰੇ ਮਤਲਬ ਜਦੋਂ ਕੋਈ ਫੰਕਸ਼ਨ ਹੋਵੇ ਕੋਈ ਹਾਂ। ਯਾਨੀ ਕੋਈ ਤਿਉਹਾਰ ਆ ਜੇ ਜਾਂ ਬਿਲਕੁਲ, ਲਾ ਲਓ ਵੀ ਬਿਲਕੁਲ। ਵਿਸਾਖੀ ਹੋ ਗਈ ਬਿਲਕੁਲ। ਜਨਮ ਗੁਰਪੁਰਬ ਆ ਗਏ ਯਾਨੀ ਹਾਂ ਉਹਦੇ ਜਾਂਦੇ ਇਕੱਠੇ। ਹਾਂਜੀ ਅੱਛਾ ਅੱਛਾ ਬਾਬਾ ਜੀ ਤੁਸੀਂ ਆਲੇ ਦੁਆਲੇ ਸਾਰੇ ਜਿੰਨੇ ਵੀ ਪਿੰਡ ਨੇ ਹਾਂ, ਸਾਰੇ ਮੁਸਲਮਾਨਾਂ ਦੇ ਨੇ ਹਾਂ, ਉਹ ਤੁਹਾਡੇ ਤੋਂ ਖਾਣ ਪੀਣ ਚ ਜਾਂ ਵੇਖੋ ਨਾ ਜ਼ਿੰਦਗੀ ਸਾਰਿਆਂ ਨਾਲ ਹੈ ਹਾਂ, ਯਾਨੀ ਆਪਣੀ ਜ਼ਿੰਦਗੀ ਵਿੱਚ ਘਿਓ ਲਿਆ ਸਬਜ਼ੀ ਸੌ ਚੀਜ਼ਾਂ ਲਿਆ ਕੇ ਬਿਲਕੁਲ। ਲਿਆਣੀ ਜਾਣੀਆਂ ਬਿਲਕੁਲ ਉਹ ਨਾਲ ਦੇ ਜਿਹੜੇ ਪਿੰਡ ਪੁੰਡ ਨੇ ਜਾਂ ਮੁਸਲਮਾਨ ਜਿਹੜੇ ਵਸਦੇ ਨੇ ਹਾਂ। ਉਹ ਨਫ਼ਰਤ ਨਹੀਂ ਤੁਹਾਡੇ ਤੋਂ ਕਰਦੇ ਕਿਸ ਚੀਜ਼ ਤੋਂ? ਕੁਝ ਕਰਦੇ ਨੇ ਕੁਝ ਨਹੀਂ ਕਰਦੇ। ਹਾਂ ਹਾਂ ਜਿਹੜੇ ਕਰਦੇ ਨੇ ਉਹਨਾਂ ਕੋਲ ਅਸੀਂ ਵੀ ਕਰਨੇ ਆ ਅੱਛਾ ਤੇ ਜਿਹੜੇ ਨਹੀਂ ਕਰਦੇ ਹੂੰ ਉਹਨਾਂ ਨਾਲ ਬਹਿ ਕੇ ਖਾ ਪੀ ਲੈਂਦੇ ਆ ਉਹਨਾਂ ਨਾਲ ਅਸੀਂ ਵੀ ਨਹੀਂ ਕਰਦੇ। ਅੱਛਾ ਬਾਬਾ ਜੀ ਇੱਕ ਮੈਂ ਥੋੜਾ ਤੁਹਾਨੂੰ ਸਖਤ ਸਵਾਲ ਕਰਨਾ ਹਾਂ। ਕਿ ਜਦੋਂ ਮੁਸਲਮਾਨ ਤੁਹਾਡੇ ਕੋਲ ਆ ਜਾਣ ਇੱਥੇ ਹਾਂ ਤੁਹਾਡੇ ਬਰਤਨ 'ਚ ਪਾਣੀ ਪੀਏ ਜਾਂ ਕੋਈ ਕਹਿਣ ਮੈਂ ਯਾਨੀ ਤੁਹਾਡੇ ਦਿਲ ਵਿੱਚ ਵੀ ਨਫ਼ਰਤ ਹੁੰਦੀ ਜਦੋਂ ਉਹ ਆਉਂਦੇ ਨੇ ਕੋਈ ਜਿਵੇਂ ਅਸੀਂ ਆਏ ਆ ਸਾਨੂੰ ਤਾਂ ਤੁਸੀਂ ਕੋਈ ਨਹੀਂ ਨਫ਼ਰਤ ਕੀਤੀ ਸਾਨੂੰ ਤੇ ਬੋਤਲ ਵੀ ਪਿਆਈ ਭਾਈ ਸੁਰਜੀਤ ਨੇ ਸਾਨੂੰ ਆਪਣੇ ਬਰਤਨ ਵਿੱਚ ਅਸੀਂ ਪੀਤੀਆਂ ਇਹਨਾਂ ਦੇ ਬਰਤਨ 'ਚ ਹਾਂ। ਤੇ ਚਿਪਸ ਵਗੈਰਾ ਯਾਨੀ ਜੋ ਮਹਿਮਾਨ ਦੀ ਕਰੀ ਦੀ ਤੇ ਤੁਹਾਡੇ ਦਿਲ 'ਚ ਨਹੀਂ ਕਦੀ ਤੁਸੀਂ ਵੀ ਕਰਦੇ ਕਿ ਨਹੀਂ ਨਫ਼ਰਤ ਮੁਸਲਮਾਨਾਂ ਨੂੰ? ਨਹੀਂ ਨਹੀਂ ਅਸੀਂ ਨਹੀਂ ਕਰਦੇ ਹੂੰ ਕਿਉਂਕਿ ਜਿਹੜੇ ਕਰਦੇ ਨੇ ਉਹ ਸਾਡੇ ਘਰ ਹੀ ਨਹੀਂ ਆਉਂਦੇ। ਇਹ ਵੀ ਗੱਲ ਤੁਹਾਡੀ ਸਹੀ ਹੈਂ? ਜਿਹੜੇ ਤੁਹਾਡੇ ਨਾਲ ਕਰਨੇ ਉਹਨੇ ਆਣਾ ਕਿਉਂ? ਉਹਨੇ ਸਾਡੇ ਘਰ ਹੀ ਨਹੀਂ ਆਉਣਾ ਅੱਛਾ ਤੇ ਜਿਹੜੇ ਨਹੀਂ ਕਰਦੇ ਉਹ ਫਿਰ ਘਰ ਆ ਜਾਂਦਾ ਤੇ ਫਿਰ ਉਹਦੇ ਨਾਲ ਬਹਿ ਕੇ ਖਾਣਾ ਵੀ ਪੈਂਦਾ ਸਭ ਕੁਝ ਕਰਨਾ ਪੈਂਦਾ ਹਾਂਜੀ ਕਿਉਂਕਿ ਉਹਦੇ ਘਰ ਜਾਈਏ ਜਦੋਂ ਉਹ ਜੋ ਖਾਂਦਾ ਤੇ ਫਿਰ ਸਾਨੂੰ ਖਾਂਦੇ ਡਰ ਹੁੰਦਾ। ਸਹੀ ਬਾਬਾ ਜੀ ਜ਼ਿੰਦਗੀ ਕਿਵੇਂ ਦੀ ਗੁਜ਼ਰਦੀ ਪਈ? ਆਸਾਨੀ? ਬਹੁਤ ਚੰਗੀ ਗੁਜ਼ਾਰਾ ਹੋ ਰਿਹਾ ਖਾਣ ਪੀਣ ਦਾ? ਬੜਾ ਡੰਗ ਦੇ ਰੰਗ ਨੰਗੀ ਜਾ ਰਹੇ ਬਿਲਕੁਲ ਬਿਲਕੁਲ। ਤੇ ਬੱਚੀਆਂ ਵੀ ਹੈ ਆਪਣੀਆਂ ਬੱਚੀਆਂ ਹੈ ਨਾ ਸ਼ਾਦੀ? ਚਾਰ ਬੱਚੀਆਂ ਨੇ ਘਰ ਛੜੀ ਸ਼ਾਦੀ ਉਹਨਾਂ ਦੀ ਕਿ ਨਹੀਂ? ਬੱਚੀਆਂ ਦੀ ਵੀ ਕਰ ਛੜੀ ਦੀ ਬੱਚਿਆਂ ਦੀ ਵੀ ਕਰ ਛੜੀ ਫਰਕ ਯਾਨੀ ਬਸ, ਸਾਰੇ ਹੀ? ਸਾਰੇ ਫਰਕ ਅੱਛਾ ਅੱਛਾ ਸਾਰੇ ਸ਼ਾਦੀ ਕਰ ਦਿੱਤੀ ਘਰੋਂ ਹਾਂ। ਘਰੇ ਨੇ ਆਪਣੇ? ਬਿਲਕੁਲ। ਅੱਛਾ ਅੱਛਾ ਤੇ ਬਾਬਾ ਜੀ ਹੋਰ ਰਿਸ਼ਤੇਦਾਰ ਮੁਸਲਮਾਨ ਜਿਹੜੇ ਆਪਣੇ ਤੁਹਾਡੇ ਰਿਸ਼ਤੇਦਾਰ ਜਿਹੜੇ ਨੇ ਹਾਂ। ਹੋਰ ਕਿੱਥੇ ਕਿੱਥੇ ਰਹਿੰਦੇ ਨੇ ਆਪਣੇ ਪਾਕਿਸਤਾਨ ਦੇ ਅੰਦਰ? ਐਸੇ ਨਾਰੋਵਾਲ ਦੇ ਵਿੱਚ ਤੇ ਟਪਿਆਲੇ ਨੇ ਸਾਡੇ ਰਿਸ਼ਤੇਦਾਰ ਹੂੰ ਤੇ ਜਾਂ ਜੱਲੋ ਕੀ ਉਹ ਯਾਨੀ ਉਹ ਤੁਹਾਡੇ ਸਾਰੇ ਇਹਦੇ ਚ ਆ ਗਏ ਨੇ ਨਾਰੋਵਾਲ ਚ। ਹਾਂ। ਮੇਰਾ ਕਹਿਣ ਦਾ ਮਕਸਦ ਹੈ ਕਿ ਦੂਰ ਵੀ ਹਨ ਕਿਤੇ ਸਿੰਧ ਹੋ ਗਿਆ ਜਾਂ ਨਹੀਂ ਨਹੀਂ ਸਿੰਧ ਵਾਲ ਕੋਈ ਸਰਬੋਦੇ ਕਈ ਜਗ੍ਹਾ ਹਿੰਦੂ ਹੈ ਨਾ ਬੜੇ। ਸਿੰਧ ਵਾਲ ਅਸੀਂ ਕਰਦੇ ਹੀ ਨਹੀਂ ਕਿਉਂਕਿ ਹੂੰ। ਦੂਰ ਕਿਤੇ 100 ਅਭੀ ਨਬੀ ਹੋ ਜਾਂਦੀ ਹੈ ਅੱਛਾ ਅੱਛਾ ਹੈਂ ਅੱਛਾ ਅੱਛਾ ਤੇ ਉੱਥੇ ਮਾੜੇ ਬੰਦੇ ਵਾਸਤੇ ਜਾਣਾ ਵੀ ਮੁਸ਼ਕਲ ਹੋ ਜਾਂਦਾ। ਅੱਛਾ ਬਾਬਾ ਜੀ ਇਹ ਮੈਂ ਥੋੜਾ ਤਾਂ ਪੁੱਛਦਾ ਰਹਿਣਾ ਵਾ ਅਕਸਰ ਕਿ ਜਦੋਂ ਸਾਨੂੰ ਕਿਤੇ ਕੋਈ ਹਿੰਦੂ ਧਰਮ ਦਾ ਬੰਦਾ ਮਿਲਦਾ ਨਾ ਹਾਂ ਉਹਨੂੰ ਪਹਿਲਾਂ ਪੁੱਛਣ ਦਾ ਮਕਸਦ ਇਹ ਹੁੰਦਾ ਕਿ ਰਿਸ਼ਤੇਦਾਰ ਕਿੱਥੇ ਨੇ ਹੂੰ। ਤੇ ਚਲੋ ਅਸੀਂ ਉੱਥੇ ਜਾ ਕੇ ਉਹਨਾਂ ਦੀ ਜਿਹੜੀ ਉਹਨਾਂ ਦੀ ਵੀ ਵੀਡੀਓ ਬਣਾਈ ਕਿਉਂਕਿ ਨਾ ਸਾਨੂੰ ਚੜ੍ਹਦੇ ਪੰਜਾਬੋਂ ਨਾ ਹਾਂ, ਇੰਡੀਆ ਚੋਂ ਹਾਂ, ਹਾਂ। ਤੁਹਾਡੇ ਧਰਮ ਦੇ ਜਿਹੜੇ ਜਿੰਨੇ ਵੀ ਹਿੰਦੂ ਨੇ ਸਿੱਖ ਵੀ ਬੜੇ ਸਾਨੂੰ ਕਹਿੰਦੇ ਕਿ ਯਾਰ ਜਿਹੜੇ ਬਿਲਕੁਲ, ਕਰੀ ਨੇ ਉਹਨਾਂ ਸਾਨੂੰ ਵਹਾਇਆ ਕਰੋ ਵੀ ਕਿਵੇਂ ਰਹਿੰਦੇ ਨੇ ਕੀ ਉਹਨਾਂ ਹਾਂਜੀ, ਦੇ ਹਾਲਾਤ ਨੇ ਹਾਂਜੀ ਵੀ ਕਿਵੇਂ ਦੇ ਵਸੋਕਾਰੀ ਕਿਵੇਂ ਦਾ ਆਪਣਾ ਕਲਚਰ ਕਿਵੇਂ ਦਾ ਮੁਸਲਮਾਨਾਂ ਵਾਸਤੇ ਨੇ। ਠੀਕ ਇਹ ਹੈ ਤੁਹਾਨੂੰ ਥੋੜਾ ਕੋਈ ਅਸੀਂ ਪੁੱਛਦੇ ਹਾਂ ਉਹ ਜਨ ਰਿਸ਼ਤੇਦਾਰ ਪੁੱਛੋ ਕਿੱਥੇ ਨੇ? ਤੁਸੀਂ ਕੋਈ ਗੱਲ ਨਹੀਂ। ਫਿਰ ਉਹ ਹੋ ਸਕਦਾ ਅਸੀਂ ਉਧਰ ਨੂੰ ਜਾ ਕੇ ਉਹਨਾਂ ਦੇ ਵੀ ਕੋਈ ਵਹਾ ਸਕੀਏ ਉਹਨੂੰ ਹਾਂ। ਇਹ ਤੁਹਾਨੂੰ ਪੁੱਛਿਆ ਹਾਂ ਹਾਂ ਤੇ ਹਕੂਮਤ ਵੱਲੋਂ ਤੁਹਾਨੂੰ ਕੋਈ ਹੁਕੂਮਤ ਵੱਲੋਂ ਕੋਈ ਸਾਨੂੰ ਰੁਕਾਵਟ ਨਹੀਂ ਕਿਸੇ ਹਾਂ। ਕੰਮ ਦੀ ਰੁਕਾਵਟ ਨਹੀਂ। ਹਾਂ ਹਾਂ ਸਹੀ ਸਹੀ ਕੋਈ ਗਿਲਾ ਸ਼ਿਕਵਾ ਨਹੀਂ ਹੈ ਕਿਸੇ ਨਾਲ? ਨਾ ਕਿਸੇ ਨਾਲ ਕੋਈ ਨਹੀਂ। ਰਾਜ਼ੀ ਹੋ ਰੱਬ ਦੇ ਕੰਮ ਤੇ ਜਿਵੇਂ ਬਿਲਕੁਲ ਜਿੱਥੇ ਰੱਖਿਆ ਅੱਲਾਹ ਪਾਕ ਹੈ। ਜਿੱਥੇ ਅੱਲਾਹ ਪਾਕ ਰੱਖੇ ਉੱਥੇ ਰਹਿਣਾ ਪੈਂਦਾ ਤੇ ਰਹਿਣਾ ਚਾਹੀਦਾ ਉੱਥੇ। ਹਾਂ ਹਾਂ ਤੁਸੀਂ ਪਾਣੀ ਲਾਇਆ ਭਰਤ ਨਹੀਂ ਗਿਆ ਹੋਇਆ ਤੁਹਾਨੂੰ ਖਿਲਾ ਛੜੀਏ ਨਹੀਂ ਨਹੀਂ ਚਾਹੇ ਉਹ ਲਾਇਆ ਹੀ। ਉਹ ਜਨ ਕੋਈ ਗੱਲ ਇਹਦੇ ਨਹੀਂ ਕਿਆਰੇ ਨਾਲੇ ਵੱਡੇ ਵੱਡੇ ਹੁੰਦੇ ਨੇ ਘੜੀ ਲੱਗੇਗੀ ਅਜੇ। ਆਹ ਘੜੀ ਲੱਗਣੀ ਫਿਰ। ਹਾਂ। ਚਲੋ ਬਜ਼ੁਰਗੋ ਤੁਹਾਡੀ ਬੜੀ ਮਿਹਰਬਾਨੀ ਹਾਂਜੀ ਤੁਸੀਂ ਸਾਡੇ ਨਾਲ ਗੱਲਾਂ ਸਾਂਝੀਆਂ ਕਿਤੇ ਸਾਡੇ ਕੋਲ ਖੁਦ ਤੇ ਪਾਣੀ ਤੁਸੀਂ ਲਾਇਆ ਤੁਸੀਂ ਛੱਡ ਕੇ ਆ ਗਏ ਸਾਨੂੰ ਵੇਖ ਕੇ ਹਾਂ। ਤੁਹਾਡੀ ਬੜੀ ਮਿਹਰਬਾਨੀ। ਨਾਜ਼ਰੀਨ ਕਿਵੇਂ ਦਾ ਲੱਗਾ ਸਾਨੂੰ ਤਾਂ ਬੜਾ ਅੱਛਾ ਲੱਗਾ ਕਿ ਸਾਡਾ ਜਿਹੜਾ ਅਸੀਂ ਅੱਜ ਪਹਿਲੇ ਦਿਨ ਪਹਿਲੀ ਤਕਰੀਬਨ ਹੈ ਸਾਡੀ ਵੀਡੀਓ ਜਿਹਦੇ ਵਿੱਚ ਹਿੰਦੂ ਅਸੀਂ ਜਿਹੜਾ ਜ਼ਿਮੀਦਾਰ ਵਹਾ ਰਹੇ ਜਿਹੜਾ ਕੰਮਕਾਰ ਕਰਦੇ ਹੋਏ ਤੇ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟਾਂ ਵਿੱਚ ਲਾਜ਼ਮਨ ਦੱਸਿਆ ਕਰੋ ਤੇ ਵੀਡੀਓ ਨੂੰ ਲਾਈਕ ਲਾਜ਼ਮਨ ਕਰਿਆ ਕਰੋ। ਤੁਸੀਂ ਲਾਈਕ ਨਹੀਂ ਕਰਦੇ ਯਾਰ ਲਾਈਕ ਕਰ ਦਿਆ ਕਰੋ ਇਹਦੇ ਨਾਲ ਵੀਡੀਓ ਰਿਕਮੈਂਡ ਜ਼ਿਆਦਾ ਹੋ ਜਾਂਦੀ ਹੈ ਜ਼ਿਆਦਾ ਆਮ ਕੋ ਜਾਏ ਜ਼ਿਆਦਾ ਹਿੰਦੂ ਜਿਹੜੇ ਆਪਣੇ ਵੇਖ ਸਕਣ ਆਪਣੇ ਕਲਚਰ ਵੇਖਣ ਉਹ ਜਿੱਥੇ ਵੀ ਵਸਦੇ ਨੇ ਸਾਨੂੰ ਜਿਹੜਾ ਕਮੈਂਟ ਕਰਕੇ ਦੱਸ ਸਕਣ ਵੀਡੀਓ ਜਾਏਗੀ ਜ਼ਿਆਦਾ ਫੈਲੇਗੀ ਤੇ ਲੋਕੀ ਸਾਨੂੰ ਦੱਸਣਗੇ ਕਿੱਥੇ ਆਓ ਕਿੱਥੇ ਹੋਰ ਵੀਡੀਓ ਬਣਾਓ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਤੁਹਾਨੂੰ ਮਿਲਨੇ ਆ ਦੁਬਾਰਾ ਕਿਤੇ ਨਾ ਕਿਤੇ ਕੋਸ਼ਿਸ਼ ਕਰਾਂਗੇ ਸਾਨੂੰ ਕੋਈ ਹੋਰ ਜਿਹੜਾ ਹਿੰਦੂ ਜਾਂ ਸਿੱਖ ਜਿਹੜਾ ਇੱਧਰ ਵਾਲਾ ਮਿਲ ਜਾਵੇ ਤੇ ਉਹਦੇ ਨਾਲ ਅਸੀਂ ਜਿਹੜੀ ਤੁਹਾਡੀ ਮੁਲਾਕਾਤ ਕਰਾਈਏ ਤੇ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਤੇ ਵੀਡੀਓ ਮੈਂ ਖਤਮ ਕਰਨ ਤੋਂ ਪਹਿਲਾਂ ਜੀ ਭਾਈ ਸਰਜੀਤ ਦਾ ਬੜਾ ਸ਼ੁਕਰਗੁਜ਼ਾਰ ਹਾਂ ਜੀ ਇਹਨਾਂ ਦਾ ਵੀ ਅਸੀਂ ਵੀਡੀਓ ਬਲੌਗ ਇਹਨਾਂ ਨਾਲ ਕੀਤਾ ਉਹ ਵੀ ਗਾਏ ਬਗਾਏ ਜਿਹੜੇ ਐਸੇ ਚੈਨਲ ਤੇ ਆਉਂਦੇ ਰਹੇਗੀ ਤੇ ਇਹ ਸਾਡੇ ਨਾਲ ਆਏ ਭਾਈ ਇਰਫਾਨ ਚੰਦ ਇਹ ਵੀ ਹਿੰਦੂ ਧਰਮ ਦੇ ਨੇ ਇਹ ਮੁਸਲਮਾਨ ਵੀਰ ਨੇ ਇਹਨਾਂ ਦੇ ਵੱਡੇ ਵੀ ਜਿਹੜੇ ਹਿੰਦੂ ਮੁਸਲਮਾਨ ਹੋਏ ਨੇ ਤੇ ਇਹ ਵੀ ਸਾਡੇ ਨਾਲ ਆਏ ਆਪਣਾ ਟਾਈਮ ਹਰ ਕੋਈ ਅੱਜ ਕੱਲ੍ਹ ਜਿਹੜਾ ਬੰਦੇ ਕੋਲ ਕਿਸੇ ਕੋਲ ਟਾਈਮ ਕੋਈ ਨਹੀਂ ਬੜੀ ਇਹਨਾਂ ਦੀ ਮਿਹਰਬਾਨੀ ਆਏ ਜੀ ਇਹਨਾਂ ਸਾਡੀ ਅੱਛਾ ਉਹ ਜਿਵੇਂ ਤੁਹਾਡੀ ਬੋਲੀ 'ਚ ਕਹਿੰਦੇ ਸਵਾਗਤ ਕੀਤਾ ਬੜਾ ਅੱਛਾ ਸਾਡੇ ਨਾਲ ਅਖਲਾਕ ਨਾਲ ਪੇਸ਼ ਆਏ ਤੇ ਪੂਰੇ ਭਾਈ ਤੁਹਾਡੇ ਸਾਰਿਆਂ ਦਾ ਤੇ ਮਿਲਨੇ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ ਰੱਬ ਰੱਖਾ।